ਤੇ ਜਾਂਦੇ ਹਰਜੋਤ ਸਿੰਘ ਜਿਹੜੀ ਸਵੀਡਨ ਵਾਲੀ ਗੱਲ ਤੁਸੀਂ ਦੱਸੀ ਸੀ, ਸਵੀਡਨ ਦੇ ਵਿੱਚ ਜਿਹੜੀ ਸ਼ੂਟਿੰਗ ਕਰਕੇ 10 ਜਣਿਆਂ ਦੀ ਮੌਤ ਹੋਈ ਆ। ਉੱਥੇ ਇੱਕ ਸ਼ਹਿਰ ਆ ਓਰੀਬਰੋ, ਉਹਦੇ ਇੱਕ ਐਜੂਕੇਸ਼ਨ ਸੈਂਟਰ ਦੇ ਉੱਤੇ ਇਹ ਹਮਲਾ ਜਿਹੜਾ ਉਹ ਹੋਇਆ ਆ। ਸ਼ੂਟਿੰਗ ਕਰਨ ਵਾਲਾ ਕਹਿੰਦੇ ਵੀ ਉੱਥੇ ਦੇ ਕੈਂਪਸ ਦੇ ਵਿੱਚ ਆ ਕੇ ਉਸਨੇ ਗੋਲੀਆਂ ਜਿਹੜੀਆਂ ਚਲਾਈਆਂ, ਮਰਨ ਵਾਲਿਆਂ ਦੇ ਵਿੱਚ ਉਹ ਵੀ ਸ਼ਾਮਲ ਦੱਸਿਆ ਜਾਂਦਾ ਹੈਗਾ ਆ। ਸੋ ਇਹ ਐਜੂਕੇਸ਼ਨ ਸੈਂਟਰ ਮਤਲਬ ਵੀ ਸਕੂਲ ਵਾਲਾ ਜਿਹੜਾ ਇਹ ਗੱਲ ਸੀਗਾ। ਅਮਰੀਕਾ ਤੋਂ ਇਹ ਜਿਹੜੀ ਬਿਮਾਰੀ ਤੁਰੀ ਆ ਸਕੂਲਾਂ ਦੇ ਵਿੱਚ ਸ਼ੂਟਿੰਗ ਵਾਲੀ, ਤੇ ਇਹ ਬਿਮਾਰੀ ਦੁਨੀਆ ਭਰ ਦੇ ਵਿੱਚ ਫੈਲ ਰਹੀ ਆ। ਤੇ ਇੱਦਾਂ ਦੇ ਮੁਲਕ ਜਿੱਥੇ ਇੱਦਾਂ ਦੀਆਂ ਵਾਰਦਾਤਾਂ ਘੱਟ, ਇੱਥੇ ਛੁਰੀਬਾਜ਼ੀ ਦੀ ਜਿਹੜੀ ਆ ਉਹ ਚੀਜ਼ਾਂ ਜਿਹੜੀਆਂ ਆਪਾਂ ਯੂਰਪ ਦੇ ਵਿੱਚ ਜ਼ਿਆਦੀਆਂ ਦੇਖਦੇ ਸੀਗੇ, ਪਰ ਸ਼ੂਟਿੰਗ ਜਿਹੜੀ ਆ ਸਵੀਡਨ ਦੇ ਵਿੱਚ ਵਾਪਰੀ ਆ, ਤੇ 10 ਜਣਿਆਂ ਦੀ ਇਸ ਟਾਈਮ ਉੱਥੇ ਮੌਤ ਜਿਹੜੀ ਉਹ ਹੋ ਚੁੱਕੀ ਹੈ। ਇਸ ਟਾਈਮ 4 ਜਾਣੇ ਕਹਿੰਦੇ ਵੀ ਉਹਨਾਂ ਦੇ ਉੱਤੇ ਆਪਰੇਸ਼ਨ ਚੱਲ ਰਹੇ ਆ, ਤੇ ਹਾਲਾਤ ਉਹਨਾਂ ਦੇ ਨਾਜ਼ੁਕ ਦੱਸੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਉੱਥੇ ਜਿਹੜੀ ਪ੍ਰੈਸ ਕਾਨਫਰੰਸ ਜਿਹੜੇ ਉੱਥੇ ਦੇ ਚੀਫ ਆਫ ਪੁਲਿਸ ਆ, ਉਹਨਾਂ ਨੇ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਕਈ ਜਾਣਿਆਂ ਨੂੰ ਇਸ ਟਾਈਮ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਾਇਆ ਗਿਆ। ਇੱਕ ਅਡਲਟ ਐਜੂਕੇਸ਼ਨ ਸੈਂਟਰ ਦੇ ਵਿੱਚ ਹਮਲਾ ਜਿਹੜਾ ਆ ਇਸ ਹਮਲਾਵਰ ਦੇ ਦੁਆਰਾ ਕੀਤਾ ਜਿਹੜਾ ਹੋ ਗਿਆ ਸੀਗਾ। ਕੌਣ ਸੀਗਾ, ਕਿਵੇਂ ਸੀਗਾ, ਉਸ ਦੇ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈਗੀ, ਪਰ ਪੁਲਿਸ ਨੇ ਅਧਿਕਾਰਤ ਤੌਰ ਤੇ ਦੱਸਿਆ ਵੀ ਅਰਾਊਂਡ 10 ਪੀਪਲ ਡੈਡ ਇਹ ਜਿਹੜੀ ਸ਼ੂਟਿੰਗ ਦੇ ਵਿੱਚ ਘਟਨਾ ਜਿਹੜੀ ਉਹ ਵਾਪਰੀ ਆ। ਸੋ ਫਾਰ ਜਿਹੜੇ ਆ ਇਹ ਚੀਜ਼ਾਂ ਆਪਣੇ ਕੋਲ ਸਾਹਮਣੇ ਜਿਹੜੀਆਂ ਉਹ ਆਈਆਂ ਆ। ਮੋਟਿਵ ਕੀ ਆ ਉਹਦੇ ਬਾਰੇ ਵੀ ਨਹੀਂ ਪਤਾ, ਤੇ ਇਸ ਦੇ ਨਾਲ ਕੀ ਉਮਰ ਸੀਗੀ ਮਰਨ ਵਾਲਿਆਂ ਦੀ, ਪ੍ਰੋਫਾਈਲ ਕੀ ਆ, ਉਹ ਵੀ ਅਜੇ ਤੱਕ ਇਹਨਾਂ ਨੇ ਕੁਛ ਵੀ ਜਨਤਕ ਨਹੀਂ ਕੀਤਾ। ਪਰ ਇਹ ਮੰਨਿਆ ਜਾ ਰਿਹਾ ਵੀ ਜਿਹੜਾ ਹਮਲਾਵਰ ਆ ਉਸ ਦੇ ਰਿਹਾਇਸ਼ੀ ਇਲਾਕੇ ਦੇ ਉੱਤੇ, ਜਿੱਥੇ ਉਹ ਰਹਿੰਦਾ ਸੀਗਾ ਰਿਹਾਇਸ਼ੀ ਥਾਂ ਦੇ ਉੱਤੇ, ਉੱਥੇ ਇਹਨਾਂ ਨੇ ਛਾਪੇਮਾਰੀ ਜਿਹੜੀ ਉਹ ਕੀਤੀ ਆ। ਇਹ ਵੀ ਜਿਹੜੀ ਨਾਲ ਦੇ ਨਾਲ ਖਬਰ ਜਿਹੜੀ ਉਹ ਆ ਰਹੀ ਆ। ਸਵੀਡਿਸ਼ ਮੀਡੀਆ ਜਿਹੜਾ ਉਹ ਰਿਪੋਰਟ ਕਰ ਰਿਹਾ ਆ। ਇੱਕ ਓਰੇਬਰੋ ਦਾ ਉੱਥੇ ਦਾ ਲੋਕਲ ਹੀ ਰਹਿਣ ਵਾਲਾ ਸੀਗਾ, ਉੱਥੇ ਹੀ ਉਹਦੇ ਫਲੈਟ ਨੂੰ ਰੇਡ ਇਹਨਾਂ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਆ ਇਸ ਸ਼ੂਟਿੰਗ ਜਿਹੜੀ ਉਹ ਹੋਣ ਤੋਂ ਬਾਅਦ ਦੇ ਵਿੱਚ। ਤੇ ਜਾਂਦੇ ਹਰਜੋਤ ਸਿੰਘ ਜਿਹੜੀ ਸਵੀਡਨ ਵਾਲੀ ਗੱਲ ਤੁਸੀਂ ਦੱਸੀ ਸੀ, ਸਵੀਡਨ ਦੇ ਵਿੱਚ ਜਿਹੜੀ ਸ਼ੂਟਿੰਗ ਕਰਕੇ 10 ਜਣਿਆਂ ਦੀ ਮੌਤ ਹੋਈ ਆ। ਉੱਥੇ ਇੱਕ ਸ਼ਹਿਰ ਆ ਓਰੀਬਰੋ, ਉਹਦੇ ਇੱਕ ਐਜੂਕੇਸ਼ਨ ਸੈਂਟਰ ਦੇ ਉੱਤੇ ਇਹ ਹਮਲਾ ਜਿਹੜਾ ਉਹ ਹੋਇਆ ਆ। ਸ਼ੂਟਿੰਗ ਕਰਨ ਵਾਲਾ ਕਹਿੰਦੇ ਵੀ ਉੱਥੇ ਦੇ ਕੈਂਪਸ ਦੇ ਵਿੱਚ ਆ ਕੇ ਉਸਨੇ ਗੋਲੀਆਂ ਜਿਹੜੀਆਂ ਚਲਾਈਆਂ, ਮਰਨ ਵਾਲਿਆਂ ਦੇ ਵਿੱਚ ਉਹ ਵੀ ਸ਼ਾਮਲ ਦੱਸਿਆ ਜਾਂਦਾ ਹੈਗਾ ਆ। ਸੋ ਇਹ ਐਜੂਕੇਸ਼ਨ ਸੈਂਟਰ ਮਤਲਬ ਵੀ ਸਕੂਲ ਵਾਲਾ ਜਿਹੜਾ ਇਹ ਗੱਲ ਸੀਗਾ। ਅਮਰੀਕਾ ਤੋਂ ਇਹ ਜਿਹੜੀ ਬਿਮਾਰੀ ਤੁਰੀ ਆ ਸਕੂਲਾਂ ਦੇ ਵਿੱਚ ਸ਼ੂਟਿੰਗ ਵਾਲੀ, ਤੇ ਇਹ ਬਿਮਾਰੀ ਦੁਨੀਆ ਭਰ ਦੇ ਵਿੱਚ ਫੈਲ ਰਹੀ ਆ। ਤੇ ਇੱਦਾਂ ਦੇ ਮੁਲਕ ਜਿੱਥੇ ਇੱਦਾਂ ਦੀਆਂ ਵਾਰਦਾਤਾਂ ਘੱਟ, ਇੱਥੇ ਛੁਰੀਬਾਜ਼ੀ ਦੀ ਜਿਹੜੀ ਆ ਉਹ ਚੀਜ਼ਾਂ ਜਿਹੜੀਆਂ ਆਪਾਂ ਯੂਰਪ ਦੇ ਵਿੱਚ ਜ਼ਿਆਦੀਆਂ ਦੇਖਦੇ ਸੀਗੇ, ਪਰ ਸ਼ੂਟਿੰਗ ਜਿਹੜੀ ਆ ਸਵੀਡਨ ਦੇ ਵਿੱਚ ਵਾਪਰੀ ਆ, ਤੇ 10 ਜਣਿਆਂ ਦੀ ਇਸ ਟਾਈਮ ਉੱਥੇ ਮੌਤ ਜਿਹੜੀ ਉਹ ਹੋ ਚੁੱਕੀ ਹੈ। ਇਸ ਟਾਈਮ 4 ਜਾਣੇ ਕਹਿੰਦੇ ਵੀ ਉਹਨਾਂ ਦੇ ਉੱਤੇ ਆਪਰੇਸ਼ਨ ਚੱਲ ਰਹੇ ਆ, ਤੇ ਹਾਲਾਤ ਉਹਨਾਂ ਦੇ ਨਾਜ਼ੁਕ ਦੱਸੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਉੱਥੇ ਜਿਹੜੀ ਪ੍ਰੈਸ ਕਾਨਫਰੰਸ ਜਿਹੜੇ ਉੱਥੇ ਦੇ ਚੀਫ ਆਫ ਪੁਲਿਸ ਆ, ਉਹਨਾਂ ਨੇ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਕਈ ਜਾਣਿਆਂ ਨੂੰ ਇਸ ਟਾਈਮ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਾਇਆ ਗਿਆ। ਇੱਕ ਅਡਲਟ ਐਜੂਕੇਸ਼ਨ ਸੈਂਟਰ ਦੇ ਵਿੱਚ ਹਮਲਾ ਜਿਹੜਾ ਆ ਇਸ ਹਮਲਾਵਰ ਦੇ ਦੁਆਰਾ ਕੀਤਾ ਜਿਹੜਾ ਹੋ ਗਿਆ ਸੀਗਾ। ਕੌਣ ਸੀਗਾ, ਕਿਵੇਂ ਸੀਗਾ, ਉਸ ਦੇ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈਗੀ, ਪਰ ਪੁਲਿਸ ਨੇ ਅਧਿਕਾਰਤ ਤੌਰ ਤੇ ਦੱਸਿਆ ਵੀ ਅਰਾਊਂਡ 10 ਪੀਪਲ ਡੈਡ ਇਹ ਜਿਹੜੀ ਸ਼ੂਟਿੰਗ ਦੇ ਵਿੱਚ ਘਟਨਾ ਜਿਹੜੀ ਉਹ ਵਾਪਰੀ ਆ। ਸੋ ਫਾਰ ਜਿਹੜੇ ਆ ਇਹ ਚੀਜ਼ਾਂ ਆਪਣੇ ਕੋਲ ਸਾਹਮਣੇ ਜਿਹੜੀਆਂ ਉਹ ਆਈਆਂ ਆ। ਮੋਟਿਵ ਕੀ ਆ ਉਹਦੇ ਬਾਰੇ ਵੀ ਨਹੀਂ ਪਤਾ, ਤੇ ਇਸ ਦੇ ਨਾਲ ਕੀ ਉਮਰ ਸੀਗੀ ਮਰਨ ਵਾਲਿਆਂ ਦੀ, ਪ੍ਰੋਫਾਈਲ ਕੀ ਆ, ਉਹ ਵੀ ਅਜੇ ਤੱਕ ਇਹਨਾਂ ਨੇ ਕੁਛ ਵੀ ਜਨਤਕ ਨਹੀਂ ਕੀਤਾ। ਪਰ ਇਹ ਮੰਨਿਆ ਜਾ ਰਿਹਾ ਵੀ ਜਿਹੜਾ ਹਮਲਾਵਰ ਆ ਉਸ ਦੇ ਰਿਹਾਇਸ਼ੀ ਇਲਾਕੇ ਦੇ ਉੱਤੇ, ਜਿੱਥੇ ਉਹ ਰਹਿੰਦਾ ਸੀਗਾ ਰਿਹਾਇਸ਼ੀ ਥਾਂ ਦੇ ਉੱਤੇ, ਉੱਥੇ ਇਹਨਾਂ ਨੇ ਛਾਪੇਮਾਰੀ ਜਿਹੜੀ ਉਹ ਕੀਤੀ ਆ। ਇਹ ਵੀ ਜਿਹੜੀ ਨਾਲ ਦੇ ਨਾਲ ਖਬਰ ਜਿਹੜੀ ਉਹ ਆ ਰਹੀ ਆ। ਸਵੀਡਿਸ਼ ਮੀਡੀਆ ਜਿਹੜਾ ਉਹ ਰਿਪੋਰਟ ਕਰ ਰਿਹਾ ਆ। ਇੱਕ ਓਰੇਬਰੋ ਦਾ ਉੱਥੇ ਦਾ ਲੋਕਲ ਹੀ ਰਹਿਣ ਵਾਲਾ ਸੀਗਾ, ਉੱਥੇ ਹੀ ਉਹਦੇ ਫਲੈਟ ਨੂੰ ਰੇਡ ਇਹਨਾਂ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਆ ਇਸ ਸ਼ੂਟਿੰਗ ਜਿਹੜੀ ਉਹ ਹੋਣ ਤੋਂ ਬਾਅਦ ਦੇ ਵਿੱਚ।